एक मोदी के धौण च जिहड़ा सरिया फसिया होया, जिहड़ा हंकार है उस गौरमेंट का उन्होंने छड्डना चाहिए। पता नहीं हजे किन्नियां क लाशां होर गिणनियां चाहुंदी है बीजेपी, जिन्हां दे धीआं पुत्त रोज़ तिरंगे च लिपट के आउंदे ने, उन्होंने यह तिरंगे की अपमान ते सन्मान समझा रहे हैं। ਜਿਹੜੇ गरीबां दे जवाकां दे पैसे खा गए पढ़ाई दे, ਜਿਹੜੇ किताबां कापियां खा सकते हैं, उन्हां दी गल्लां ते की यकीन करां। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ, ਜਿਸ ਦੇ ਤਹਿਤ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਡੇ ਲੀਡਰ ਚੋਣ ਪ੍ਰਚਾਰ ਕਰ ਰਹੇ ਨੇ। ਇਸ ਦੇ ਚੱਲਦਿਆਂ ਨਾਭਾ ਵਿਖੇ ਪਹੁੰਚੇ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਖੜੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਾਂਗਰਸ ਪਾਰਟੀ ਅਤੇ ਮੋਦੀ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਭਾਵੇਂ ਹੀ ਭਗਵੰਤ ਮਾਨ ਨਾਭੇ ਰੋਡ ਸ਼ੋਅ ਕਰ ਰਿਹਾ, ਪਰ ਆਪ ਪਾਰਟੀ ਤਾਂ ਖਾਤਾ ਹੀ ਨਹੀਂ ਖੋਲ ਪਾਏਗੀ। ਇਸ ਮੌਕੇ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਧੱਕੇਸ਼ਾਹੀ ਕਰ ਰਹੀ ਹੈ। ਸਾਡੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਜਾ ਰਹੇ ਨੇ ਤਾਂ ਜੋ ਕਿ ਸਾਡੀ ਪਾਰਟੀ ਦੇ ਉਮੀਦਵਾਰ ਜਿੱਤ ਨਾ ਸਕਣ। ਜਦੋਂ ਭਗਵੰਤ ਮਾਨ ਨੂੰ ਪੁੱਛਿਆ ਕਿ ਕਾਂਗਰਸ ਸਰਕਾਰ ਪੰਜਾਬ 'ਚ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੇ ਵਿਕਾਸ ਕੀਤਾ ਹੈ ਤਾਂ ਉਹ ਆਪ ਪਾਰਟੀ ਦੇ ਕਾਗਜ਼ ਰੱਦ ਨਾ ਕਰਵਾਉਂਦੇ ਅਤੇ ਸਾਡੇ ਉਮੀਦਵਾਰਾਂ ਨੂੰ ਕਿਡਨੈਪ ਵੀ ਨਾ ਕਰਦੇ। ਜੇਕਰ ਵਿਕਾਸ ਕੀਤਾ ਹੁੰਦਾ ਤਾਂ ਇਹ ਧੱਕੇਸ਼ਾਹੀ ਨਾ ਕਰਦੇ। ਜਦੋਂ ਉਹਨਾਂ ਨੇ ਪੁੱਛਿਆ ਕਿ ਕਿਸਾਨੀ ਅੰਦੋਲਨ ਵਿੱਚ ਜੋ ਮੌਤਾਂ ਹੋ ਰਹੀਆਂ ਨੇ ਤਾਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਹੋਰ ਪਤਾ ਨਹੀਂ ਇਹ ਕਿੰਨਾ ਟਾਈਮ ਚੱਲੇਗਾ ਤੇ ਜੋ ਮੋਦੀ ਦੇ ਗਰਦਨ ਵਿੱਚ ਕਿੱਲਾ ਫਸਿਆ ਹੋਇਆ ਹੈ ਉਸ ਨੂੰ ਕੱਢਾਂਗੇ। ਭਗਵੰਤ ਮਾਨ ਨੂੰ ਜਦੋਂ ਪੁੱਛਿਆ ਕਿ ਕਿਸਾਨੀ ਅੰਦੋਲਨ ਵਿੱਚ ਬਾਰਡਰਾਂ ਤੇ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਹੋਰ ਕਿੰਨੀਆਂ ਕੁ ਲਾਸ਼ਾਂ ਬੀਜੇਪੀ ਗਿਣਨਾ ਚਾਹੁੰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਖੂਨ ਦੀ ਖੇਤੀ ਨਹੀਂ ਕਰਦੇ, ਜੋ ਟਕੈਤ ਤੇ ਅਥਰੂ ਸੀ ਉਹ ਪਾਣੀ ਦੀ ਖੇਤੀ ਕਰ ਰਹੇ ਨੇ। ਬਰਗਾੜੀ ਮੁੱਦੇ ਦੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਇਹ ਆਪਸ ਵਿੱਚ ਰਲੇ ਹੋਏ ਨੇ ਤੇ ਇਸ ਦਾ ਫੈਸਲਾ ਤਾਂ ਪਰਮਾਤਮਾ ਹੀ ਕਰੇਗਾ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਨਾਭਾ ਵਿੱਚ ਬੁਰੀ ਤਰ੍ਹਾਂ ਹਾਰੇਗੀ। ਉਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਧਰਮਸੋਤ ਦਾ ਕੀ ਕਹਿਣਾ ਹੈ, ਉਹ ਤਾਂ ਗਰੀਬ ਬੱਚਿਆਂ ਦੇ ਪੈਸੇ ਖਾ ਗਿਆ। ਮਾਨ ਸਾਹਿਬ ਸੱਤਾ ਦਾ ਸੈਮੀਫਾਈਨਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? नहीं कोई सैमीफाइनल नहीं हैगा। असल च लोकल वोटां ने, महल्लिਆਂ ਦੇ लोग आपस च एक दूजे ਦੇ ਮੂੰਹ ਮੱਥੇ ਲੱਗਦੇ ਰਹਿੰਦੇ ਆ। ਚੰਗੇ ਬੰਦਿਆਂ ਨੂੰ ਚੁਣਨ ਦਾ ਹੀ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਹਜੇ ਤੱਕ ਅਸੀਂ ਗਲੀਆਂ ਨਾਲੀਆਂ ਸੀਵਰੇਜ ਦੇ ਢੱਕਣਾ ਤੇ ਅਵਾਰਾ ਪਸ਼ੂਆਂ ਜਾਂ ਗੰਦਗੀ ਦੇ ਢੇਰਾਂ ਦੀਆਂ ਹੀ ਗੱਲਾਂ ਕਰਦੇ ਆ ਰਹੇ ਹਾਂ। ਤੇ ਜੇ ਕਿਤੇ ਚੰਗੇ ਬੰਦੇ ਕੌਂਸਲਾਂ ਦੇ ਵਿੱਚ ਬਹਿਣ, ਇਹ ਡੈਮੋਕ੍ਰੇਸੀ ਦੀ ਨੀਂਹ ਹੈ, ਇਹ ਡੈਮੋਕ੍ਰੇਸੀ ਦਾ ਬੇਸ ਹੈ। ਜੇ ਨੀਂਹ ਵਧੀਆ ਹੋਊਗੀ ਤਾਂ ਬਿਲਡਿੰਗ ਆਪ ਹੀ ਵਧੀਆ ਹੋਊਗੀ। ਸੋ ਚੰਗੇ ਬੰਦਿਆਂ ਨੂੰ ਚੁਣਨ ਦੀ ਅਸੀਂ ਤੁਹਾਡੇ ਜਰੀਏ ਅਪੀਲ ਕਰਾਂਗੇ। ਕਿਵੇਂ ਰਿਸਪੌਂਸ ਮਿਲਦਾ ਆਲ ਓਵਰ ਪੰਜਾਬ? ਬਹੁਤ ਜ਼ਿਆਦਾ। ਮੈਂ ਰਾਜਪੁਰਾ ਫਤਿਹਗੜ੍ਹ ਸਾਹਿਬ ਜਾ ਕੇ ਆਇਆ ਤੇ ਮਤਲਬ ਮੈਨੂੰ ਤਾਂ ਇਹ ਲੱਗਦਾ ਜਿਵੇਂ ਸੰਗਰੂਰ ਜਦੋਂ ਮੈਂ ਲੋਕ ਸਭਾ ਲੜਦਾ ਹੁੰਦਾ ਉਸ ਵੇਲੇ ਦਾ ਜਿਹੜਾ ਮਾਹੌਲ ਹੁੰਦਾ ਉਹੀ ਮਾਹੌਲ ਹੈ ਤੇ ਲੋਕ ਚਾਹੁੰਦੇ ਨੇ ਕਿ ਕੁਛ ਨਾ ਕੁਛ ਬਦਲੀਏ, ਕੋਈ ਨਾ ਕੋਈ ਨਿਜ਼ਾਮ 'ਚ ਤਬਦੀਲੀ ਆਵੇ, ਨਹੀਂ ਤਾਂ ਅਸੀਂ ਜਿਹੜੀਆਂ ਤਕੜੀਆਂ ਪੰਜਿਆਂ 'ਚ ਹੀ ਫਸੇ ਪਏ ਆ। ਤੇ ਝਾੜੂ ਜਿਹੜਾ ਉਹ ਕੱਲਾ ਗਲੀਆਂ ਦੀ ਜਾਂ ਘਰਾਂ ਦੀ ਜਾਂ ਦੁਕਾਨਾਂ ਦੀ ਸਫਾਈ ਨਹੀਂ ਕਰਦਾ, ਉਹ ਰਾਜਨੀਤਿਕ ਸਫਾਈ ਵੀ ਕਰੂਗਾ। ਕਾਂਗਰਸ ਕਹਿੰਦੀ ਅਸੀਂ ਤਾਂ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ, ਵੀ ਕਰੋੜਾਂ ਰੁਪਏ ਦੇ ਵਿਕਾਸ ਕਰਾਤੇ। ਤੇ ਸਾਡੇ ਕਾਗਜ਼ ਕਿਉਂ ਨਹੀਂ ਭਰਨ ਦਿੰਦੇ? ਫਿਰ ਜੇ ਵਿਕਾਸ ਹੀ ਇੰਨਾ ਕੀਤਾ, ਡਰਦੇ ਕਿਉਂ ਨੇ? ਉਹ ਲੜਨ ਕਿਉਂ ਨਹੀਂ ਦਿੰਦੇ? ਸਾਡੇ ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਾ ਰਹੇ ਨੇ ਜਾਂ ਕਾਗਜ਼ ਭਰਨ ਨਹੀਂ ਦਿੰਦੇ ਜਾਂ ਉਹਨਾਂ ਨੂੰ ਉਮੀਦਵਾਰਾਂ ਨੂੰ ਕਿਡਨੈਪ ਕਰਕੇ ਲੈ ਜਾਂਦੇ ਨੇ। ਤੇ ਲੜ ਲਓ ਫਿਰ ਵਿਕਾਸ ਦੇ ਮੁੱਦੇ ਤੇ। ਕੀ ਵਿਕਾਸ ਕੀਤਾ? ਕੋਈ ਵਿਕਾਸ ਨਹੀਂ ਹੋਇਆ। ਸੋ ਇਹ ਤਾਂ ਲੋਕ ਦੱਸ ਦੇਣਗੇ 14 ਫਰਵਰੀ ਨੂੰ। ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਪਹਿਲੀ ਵਾਰੀ ਬੀਜੇਪੀ ਲੱਗ ਚੋਣਾਂ ਲੜ ਰਹੀ ਹੈ ਜੀ। ਮਾਨ ਸਾਹਿਬ ਚੋਣਾਂ ਹੋਣੀਆਂ ਚਾਹੀਦੀਆਂ ਤੇ ਜੇ ਨਹੀਂ ਹੋਣੇ ਚਾਹੀਦੇ, ਇੱਕ ਪਾਸੇ ਕਿਸਾਨ ਅੰਦੋਲਨ ਵੀ ਜਿਹੜਾ ਦੇਖੋ ਅੰਦੋਲਨ ਜਿਹੜਾ ਚੱਲ ਰਿਹਾ ਉਹ ਬਹੁਤ ਜਨ ਅੰਦੋਲਨ ਬਣ ਗਿਆ, ਉਹ ਇਕੱਲਾ ਕਿਸਾਨਾਂ ਦਾ ਨਹੀਂ ਰਿਹਾ। ਮੈਂ ਕੱਲ੍ਹ ਨੂੰ ਵੀ ਪਾਰਲੀਮੈਂਟ 'ਚ ਕੱਲ੍ਹ ਨੂੰ ਲੋਕ ਸਭਾ ਦੇ ਵਿੱਚ ਡਿਬੇਟ ਹੋਣੀ ਹੈ, ਮੈਂ ਉੱਥੇ ਜਾਊਂਗਾ। ਮੈਂ ਇੱਥੋਂ ਬਾਅਦ ਸਿੱਧਾ ਹੀ ਦਿੱਲੀ ਜਾ ਰਿਹਾ ਤੇ ਮੈਂ ਕਿਸਾਨਾਂ ਦੇ ਮੁੱਦੇ ਉਠਾਊਂਗਾ। ਇਹ ਮੋਦੀ ਦੇ ਧੌਣ 'ਚ ਜਿਹੜਾ ਸਰੀਆ ਫਸਿਆ ਹੋਇਆ, ਜਿਹੜਾ ਹੰਕਾਰ ਹੈ ਉਸ ਗੌਰਮੈਂਟ ਦਾ, ਉਹਨੂੰ ਛੱਡਣਾ ਚਾਹੀਦਾ। ਲੱਖਾਂ ਕਿਸਾਨਾਂ ਲੋਕਾਂ ਦੀ ਜਿਹੜੀ ਮੰਗ ਹੈ ਉਹਨੂੰ ਪੂਰੀ ਕਰਨੀ ਚਾਹੀਦੀ ਹੈ ਤੇ ਇਹ ਕਾਨੂੰਨ ਜਿਹੜੇ ਵਾਪਸ ਲੈਣੇ ਚਾਹੀਦੇ। ਲਗਾਤਾਰ ਬਾਰਡਰਾਂ ਤੇ ਮੌਤਾਂ ਹੋ ਰਹੀਆਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਤਾ ਨਹੀਂ ਹਜੇ ਕਿੰਨੀਆਂ ਕੁ ਲਾਸ਼ਾਂ ਹੋਰ ਗਿਣਨੀਆਂ ਚਾਹੁੰਦੀ ਹੈ ਬੀਜੇਪੀ। ਉਹਨਾਂ ਦਾ ਜਿਹੜਾ ਖੇਤੀ ਮੰਤਰੀ ਉਹ ਕਹਿੰਦੇ ਸੀ ਅਸੀਂ ਖੂਨ ਕੀ ਖੇਤੀ ਨਹੀਂ ਕਰਦੇ, ਠੀਕ ਹੈ ਜੀ, ਅਸੀਂ ਪਾਣੀ ਕੀ ਖੇਤੀ ਕਰਦੇ ਹਾਂ। ਉਹਨਾਂ ਨੂੰ ਪਾਣੀ ਦੀ ਖੇਤੀ ਵੀ ਨਹੀਂ ਕਰਨੀ ਆਉਂਦੀ।
ਜਿਹੜੇ ਟਕੈਤ ਦੇ ਅਥਰੂ ਸੀਗੇ ਉਹ ਪਾਣੀ ਦੀ ਖੇਤੀ ਹੈ। ਇਹ ਹੱਸ ਕੇ ਉੱਥੇ ਮਜ਼ਾਕ ਕਰ ਰਹੇ ਨੇ ਤੇ ਇਹ ਕਿਸਾਨੀ ਦਾ ਮਜ਼ਾਕ ਉਡਾ ਰਹੇ ਨੇ, ਦੇਸ਼ ਧਰੋਹੀ ਦੱਸ ਰਹੇ ਨੇ। ਜਿਨ੍ਹਾਂ ਦੇ ਧੀਆਂ ਪੁੱਤ ਰੋਜ਼ ਤਿਰੰਗੇ 'ਚ ਲਿਪਟ ਕੇ ਆਉਂਦੇ ਨੇ ਉਹਨਾਂ ਨੂੰ ਇਹ ਤਿਰੰਗੇ ਦੀ ਅਪਮਾਨ ਤੇ ਸਨਮਾਨ ਸਮਝਾ ਰਹੇ ਨੇ। ਇਹ ਗਲਤ ਗੱਲ ਹੈ। ਬਰਗਾੜੀ ਦੀ ਜਾਂਚ ਹੈ ਜਿਹੜੀ ਸੀਬੀਆਈ ਤੋਂ ਲੈ ਕੇ ਪੰਜਾਬ ਪੁਲਿਸ ਨੂੰ, ਇਹ ਲੱਗਦਾ ਵੀ ਹੁਣ ਕੋਈ ਹੋਊਗਾ ਕਿ ਪਰਮਾਤਮਾ ਹੀ ਕਰੂਗਾ ਜੀ। ਇਹ ਤਾਂ ਆਪਸ 'ਚ ਰਲੇ ਹੋਏ ਨੇ, ਪਰਮਾਤਮਾ ਹੀ ਕਰੂਗਾ। ਉਹਦੀ ਜਿਹੜੀ ਸੋਟੀ ਹੈ ਉਹ ਜਦੋਂ ਚੱਲਦੀ ਹੈ ਉਹਦੀ ਆਵਾਜ਼ ਨਹੀਂ ਹੁੰਦੀ। ਨਾ ਕਿਸੋਂ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਇਹਨਾਂ ਦੀ ਮੱਤ ਵੱਜੀ ਹੋਈ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਕਹਿ ਰਹੇ ਨੇ ਵੀ ਇੱਥੇ ਇਹਨਾਂ ਦੀ ਜ਼ਮਾਨਤ ਜ਼ਬਤ ਹੋਊਗੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸਾਧੂ ਸਿੰਘ ਜੀ ਦਾ ਕੀ ਕਹਿਣਾ? ਜਿਹੜੇ ਗਰੀਬਾਂ ਦੇ ਜਵਾਕਾਂ ਦੇ ਪੈਸੇ ਖਾ ਗਏ, ਪੜ੍ਹਾਈ ਦੇ ਜਿਹੜੇ ਕਿਤਾਬਾਂ ਕਾਪੀਆਂ ਖਾ ਸਕਦੇ ਨੇ, ਉਹਨਾਂ ਦੀਆਂ ਗੱਲਾਂ ਤੇ ਕੀ ਯਕੀਨ ਕਰਾਂ? ਮਾਨ ਸਾਹਿਬ ਲਾਸਟ ਸਵਾਲ ਆ, 2022 ਦਾ ਫਾਈਨਲ ਮੈਚ ਮੰਨਦੇ ਹੋ ਆਮ ਪਾਰਟੀ ਲਈ? ਨਹੀਂ, ਇਹ ਕੋਈ ਸੈਮੀ ਫਾਈਨਲ ਜਾਂ ਫਾਈਨਲ 'ਚ ਨਹੀਂ ਪੈਂਦੇ। ਇੱਥੇ ਮੁੱਦੇ ਹੋਰ ਨੇ, ਵਿਧਾਨ ਸਭਾ 'ਚ ਮੁੱਦੇ ਹੋਰ ਹੁੰਦੇ ਨੇ, ਲੋਕ ਸਭਾ 'ਚ ਮੁੱਦੇ ਹੋਰ ਨੇ। ਪਰ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਆਮ ਲੋਕਾਂ ਦੇ ਨਾਲ ਹੈ। ਕੱਲ ਨੂੰ ਫੇਰ ਮੇਰਾ ਮੋਦੀ ਨਾਲ ਪੇਚਾ ਪਊਗਾ, ਉੱਥੇ ਜਾਊਂਗਾ। ਦੂਜੇ ਪਾਸੇ ਨਾਭਾ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਮੌਕੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਭਾਵੇਂ ਨਾਭੇ ਆ ਰਿਹਾ ਹੈ ਪਰ ਆਮ ਆਦਮੀ ਪਾਰਟੀ ਦਾ ਨਾਭੇ ਵਿੱਚ ਖਾਤਾ ਵੀ ਨਹੀਂ ਖੁੱਲ੍ਹਣਾ। ਜੋ ਕਰਦੇ ਨੇ ਆਪ ਦੇ ਹੱਕ 'ਚ ਕਿਸ ਤਰ੍ਹਾਂ ਦੇਖਦੇ ਹੋ, ਕਿੰਨਾ ਕੁ ਰਿਸਪੌਂਸ? ਉਹ ਆਪ ਦੇ ਹੱਕ 'ਚ ਕਰ ਰਹੇ ਨੇ, ਉਹਨਾਂ ਨੂੰ ਮਿਲਣਾ ਨਹੀਂ ਖਾਤਾ। ਇੱਕ ਵੀ ਸੀਟ ਨਹੀਂ ਮਿਲੇ, ਜ਼ਮਾਨਤ ਨਹੀਂ ਬਚਾ ਸਕਦੇ ਆਪਣੇ। ਨਾਭਾ ਤੋਂ ਸੁਖਚੈਨ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।